जब हम बाहर रहते हैं तो ऐसे टेंशनों में घिरे रहते हैं, लेकिन जब हम गुरुद्वारे में बाबा के दर पे आ जाते हैं तो सारी टेंशनों से परे हो जाते हैं। और यहाँ पे सब बहुत इज्जत कर रहे हैं, सब बहुत प्यार दे रहे हैं। पाकिस्तानी भी अलग नहीं रहा कि इंडियंस और पाकिस्तानी में कोई फ़र्क है। ਤੁਸੀਂ ਵੀ ਇੱਥੇ ਪਾਕਿਸਤਾਨੀ ਆਰਟਿਸਟਾਂ ਨੂੰ ਪਸੰਦ ਕਰਦੇ ਹੋ, ਤੁਹਾਡੇ ਵੀ ਜ਼ਿਹਨ 'ਚ ਹੈ ਕਿਹੜਾ ਆਰਟਿਸਟ ਜਿਹੜਾ ਤੁਹਾਨੂੰ ਪਸੰਦ? नुसरत फतेह अली खान। ਤੇ ਗਾਣਾ ਗਾਉਣਾ ਚਾਹੀਦਾ ਆਪ ਆਏ ਬਹਾਰ ਆਈ। ਸਾਡੇ ਨੂੰ ਉੱਥੇ ਲਾਹੌਰ ਸ਼ਹਿਰ ਦਾ ਜ਼ਿਆਦਾ ਮਤਲਬ ਫੇਮਸ ਆ, ਜਾਂ ਜਿੱਦਾਂ ਲਾ ਲਓ ਕਿ ਜੁੱਤੀ ਕਸੂਰ ਦੀ ਉਹ ਆਉਂਦਾ ਹੁੰਦਾ ਗਾਣਾ, ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਈਵੇ ਹਾਏ ਮੈਨੂੰ ਤੁਰਨਾ ਪਿਆ। ਸਾਡੇ ਉੱਧਰ ਦੇ ਸਾਰੇ ਇਹੀ ਕਹਿ ਦਿੰਦੇ ਜਦੋਂ ਪਾਕਿਸਤਾਨ ਜਾਣਾ ਲਾਹੌਰ ਤੋਂ ਸਾਡੇ ਲਈ ਪੰਜਾਬੀ ਜੁੱਤੀ ਲੈ ਕੇ ਆਣਾ। ਨਾਜ਼ਰੀਨ ਤੁਸੀਂ ਸਾਡੇ ਨਾਲ ਦੇਖ ਸਕਦੇ ਹੋ ਕਿ ਨਾਜ਼ਰੀਨ ਤੁਸੀਂ ਸਾਡੇ ਨਾਲ ਦੇਖ ਸਕਦੇ ਹੋ ਕਿ ਸਾਡੀਆਂ ਮਹਿਮਾਨ ਫੀਮੇਲ ਜਿਹੜੀਆਂ ਬਾਰਡਰ ਪਾਰੋਂ ਤਸ਼ਰੀਫ ਲਿਆਈਆਂ ਨੇ ਔਰ ਫੀਮੇਲ ਦੇ ਨਾਲ ਹੀ ਇਹ ਮੇਲਾ ਸਜਦਾ, ਇਹ ਜੱਥਾ ਸਜਦਾ, ਕਿਉਂਕਿ ਜੇ ਇਕੱਲੇ ਬੰਦੇ ਆ ਜਾਣ ਤੇ ਇਹਨਾਂ ਨੂੰ ਘਰ ਛੱਡ ਆਉਣ ਤੇ ਫਿਰ ਇਹ ਮੁਨਾਸਬ ਨਹੀਂ, ਕਿਉਂਕਿ ਗੁਰੂ ਦੇ ਉੱਤੇ ਹਾਜ਼ਰੀ ਦੇਣਾ, ਇੱਥੇ ਦਰਸ਼ਨ ਕਰਨਾ ਇਹਨਾਂ ਦਾ ਵੀ ਹੱਕ ਬਣਦਾ। ਤੇ ਇਹਨਾਂ ਨੂੰ ਪੁੱਛਾਂਗੇ ਅਸੀਂ ਕਿ ਪਹਿਲਾਂ ਤਾਂ ਬੇਟਾ ਆਪਣਾ ਨਾਮ ਦੱਸੋ। ਮੇਰਾ ਨਾਮ ਹੈ ਜਗਦੀਪ ਕੌਰ। ਅੱਛਾ, ਤੇ ਕਿਹੜੇ ਜ਼ਿਲ੍ਹੇ ਤੋਂ ਤਸ਼ਰੀਫ ਲਾਇਆ ਤੁਸੀਂ? ਮੈਂ ਆਈ ਹਾਂ ਨਿਊ ਦਿੱਲੀ ਤੋਂ। ਨਿਊ ਦਿੱਲੀ, ਕਿਆ ਬਾਤ ਹੈ, ਕੈਪੀਟਲ ਤੋਂ। ਅੱਛਾ, ਤੁਸੀਂ ਇਹ ਦੱਸਣਾ ਕਿ ਤੁਹਾਡਾ ਕਿੰਨਵਾਂ ਚੱਕਰ ਹੈ? ਮੈਂ ਫਸਟ ਟਾਈਮ ਇੱਥੇ ਪਾਕਿਸਤਾਨ ਆਇਆ ਐਂਡ ਆਈ ਵਾਸ ਵੈਰੀ ਐਕਸਾਈਟਿਡ। ਓ ਮਕਸਦ ਤੁਹਾਨੂੰ ਜਿਹੜਾ ਤੁਸੀਂ ਜ਼ਿਹਨ ਵਿੱਚ ਸਕੈਚ ਬਣਾਇਆ ਸੀ ਪਿਆਰ ਮੁਹੱਬਤ ਮਿਲਣ ਦਾ, ਉਹ ਲੈਵਲ ਹੈ ਜਾਂ ਉਹ ਤੋਂ ਥੱਲੇ ਜਾਂ ਉੱਤੇ? ਨਹੀਂ, ਜੋ ਇਮੇਜ ਸਾਡੇ ਮਾਈਂਡ ਦੇ ਵਿੱਚ ਬਣੀ ਸੀ ਨਾ ਪਾਕਿਸਤਾਨ ਦੀ, ਉਹਦੇ ਨਾਲੋਂ ਵੱਧ ਗਈ ਆ। ਮਤਲਬ ਅੱਛਾ, ਪੋਜ਼ਿਟਿਵ ਸਾਈਡ ਉਹਦੇ ਨਾਲੋਂ ਜ਼ਿਆਦਾ। ਹਾਂ, ਪੋਜ਼ਿਟਿਵ ਸਾਈਡ ਜੋ ਆਪਾਂ ਦੇਖੀਆਂ ਨੇ ਨਾ, ਜੋ ਆਪਾਂ ਸੁਣਿਆ ਸੀ ਦੇਖਿਆ ਸੀ, ਉਹਦੇ ਨਾਲੋਂ ਜ਼ਿਆਦਾ ਵੱਧ ਕੇ ਸਾਨੂੰ ਪਿਆਰ ਇੱਥੇ ਮਿਲਿਆ ਹੈ। ਅੱਛਾ, ਤੇ ਖਵਾਤੀਨ ਦਾ ਜਿਹੜਾ ਫੇਵਰਟ ਹੌਬੀ ਹੈ ਉਹ ਹੈ ਸ਼ਾਪਿੰਗ, ਤੇ ਸ਼ਾਪਿੰਗ ਕੀਤੀ ਕੋਈ ਤੁਸੀਂ? ਸ਼ਾਪਿੰਗ ਕੀਤੀ ਅਸੀਂ ਆਪਣੀ ਫੈਮਿਲੀ ਲਈ ਇੱਥੋਂ ਦੀ, ਯਾਨੀ ਕਿ ਨਿਸ਼ਾਨੀਆਂ ਆਪਾਂ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਕਿ ਆਪਾਂ ਯਾਦਗਿਰੀ ਉਹਨਾਂ ਨੂੰ ਦੱਸੀਏ ਇੱਥੋਂ ਦੀ। ਇਹਦੇ 'ਚ ਕਿਹੜੀ ਕੋਈ ਮੇਨ ਚੀਜ਼ ਕੋਈ ਸ਼ੇਅਰ ਕਰੋਗੇ ਕਿ ਕਿਹੜੀ ਸ਼ੈ ਖਰੀਦੀ ਤੁਸੀਂ? I would like to take some clothes. ਹਾਂ। ਅੱਛਾ, ਫਿਰ ਦੂਸਰਾ ਇਹ ਦੱਸੋ ਤੁਸੀਂ ਕਿ ਤੁਹਾਡੀ ਕੋਈ ਭਾਬੀ ਹੈ, ਭਾਬੀ ਲਈ ਲੈ ਕੇ ਚੱਲਿਓ ਕਿ ਆਪਣੀ ਭੈਣ ਲਈ ਲੈ ਕੇ ਚੱਲਿਓ? ਨਹੀਂ, ਮੇਰੀ ਕੋਈ ਸਿਸਟਰ ਨਹੀਂ ਹੈਗੀ, ਮੈਂ ਇਕੱਲੀ ਹਾਂ। ਮੈਂ ਆਪਣੀ ਭਾਬੀ ਲਈ ਸ਼ਾਪਿੰਗ ਕੀਤੀ, ਆਪਣੇ ਭਤੀਜਿਆਂ ਲਈ ਕੀਤੀ, ਆਪਣੀ ਮਦਰ ਲਈ ਕੀਤੀ। ਕਿਉਂਕਿ ਅਸੀਂ ਤੇ ਇਹੀ ਵੇਖਿਆ ਨਾ ਕਿ ਭਾਬੀ ਨੂੰ ਜ਼ਰਾ ਸਾਈਡ ਤੇ ਰੋਕ ਲੱਗਦੇ ਨੇ, ਭੈਣਾਂ ਭੂਣਾਂ ਲਈ ਲੈ ਜਾਂਦੇ ਨੇ। ਨਹੀਂ, ਮੇਰੀ ਭਾਬੀ ਮੇਰੀ ਬੈਸਟ ਫਰੈਂਡ ਆ, ਉਹ ਮੇਰੀ ਬਹੁਤ ਕੇਅਰ ਕਰਦੇ ਨੇ ਔਰ ਮੈਂ ਆਪਣੀ ਭਾਬੀ ਨੂੰ ਬਹੁਤ ਪਿਆਰ ਕਰਦੀ ਹਾਂ। ਅੱਛਾ, ਜ਼ਬਰਦਸਤ। ਤੇ ਤੁਹਾਡਾ ਆਪਸ 'ਚ ਕੀ ਤਾਲੁਕ ਹੈ ਜੀ? ਅਸੀਂ ਦੋਨੋਂ ਫਰੈਂਡਸ ਹਾਂ ਜੀ। ਅੱਛਾ, ਤੁਸੀਂ ਵੀ ਨਿਊ ਦਿੱਲੀ ਤੋਂ? ਨਹੀਂ ਜੀ, ਮੈਂ ਪੰਜਾਬ ਤੋਂ ਅੰਮ੍ਰਿਤਸਰ ਤੋਂ ਆਈ ਹਾਂ। ਅੱਛਾ, ਤੁਹਾਡਾ ਕੀ ਸ਼ੁਗਲ ਹੈ ਉੱਥੇ? ਜੀ ਹਾਂਜੀ, ਪੜਾਉਂਦੇ ਹੋ, ਕੀ ਕਰਦੇ ਹੋ? ਜੀ ਮੈਂ ਕਲੈਰੀਕਲ 'ਚ ਹਾਂ। ਅੱਛਾ, ਜ਼ਬਰਦਸਤ। ਤੇ ਤੁਹਾਡਾ ਪਹਿਲਾ ਚੱਕਰ ਹੈ? ਹਾਂਜੀ, ਫਸਟ ਟਾਈਮ ਆਈ ਹਾਂ। ਅੱਛਾ, ਤੁਹਾਡੀ ਫੈਮਿਲੀ 'ਚੋਂ ਕੋਈ ਹੋਰ ਵੀ ਤੁਹਾਡੇ ਨਾਲ ਆਇਆ? ਜੀ ਨਹੀਂ, ਅਸੀਂ ਇਕੱਲੇ ਆਏ ਹਾਂ। ਅੱਛਾ, ਇਕੱਲੇ ਆਏ ਹੋ, ਬਾਕੀ ਮੈਂਬਰਸ ਉਹਨਾਂ ਲਈ ਫਿਰ ਕੀ ਲੈ ਕੇ ਜਾਓਗੇ ਗੁਰੂ ਦੀ ਕਿਰਪਾ ਤੋਂ ਇਲਾਵਾ? ਅਸੀਂ ਉਹਨਾਂ ਲਈ ਅਰਦਾਸ ਕਰ ਸਕਦੇ ਹਾਂ, ਸਭ ਤੋਂ ਵਧੀਆ। ਸਭ ਤੋਂ ਵਧੀਆ ਅਰਦਾਸ ਕਰ। ਤੇ ਉਹ ਅਰਦਾਸ ਜਿਹੜੀ ਉਹ ਪ੍ਰਾਈਵੇਟ ਹੈ ਕਿ ਉਹ ਸ਼ੇਅਰ ਕਰਨ ਵਾਲੀ ਹੈ? ਨਹੀਂ ਜੀ, ਅਰਦਾਸ ਤਾਂ ਕੋਈ ਪ੍ਰਾਈਵੇਟ ਨਹੀਂ, ਪੂਰੀ ਸੰਗਤ ਲਈ ਵੀ ਕੀਤੀ ਜਾ ਸਕਦੀ। ਔਰ ਅਸੀਂ ਜਿਹੜੇ ਸਾਡੇ ਬਾਰਡਰਾਂ ਤੇ ਬੈਠੇ ਆ ਕਿਸਾਨ, ਅਸੀਂ ਉਹਨਾਂ ਲਈ ਵੀ ਅਰਦਾਸ ਕਰ ਰਹੇ ਹਾਂ। ਅੱਛਾ। ਹਾਂਜੀ। ਔਰ ਮਜ਼ੇਦਾਰੀ ਦੀ ਗੱਲ ਇਹ ਹੈ ਕਿ ਤੁਹਾਡੇ ਆਉਣ ਨਾਲ ਨਾ ਮੌਸਮ ਅੱਛਾ ਹੋ ਗਿਆ। ਹਾਲਾਂਕਿ ਤੁਸੀਂ ਦੇਖਿਆ ਹੋਏਗਾ ਕਿ ਵਿਸਾਖੀ ਤੇ ਬੜੀ ਗਰਮੀ ਹੁੰਦੀ ਹੈ, ਸਾਹ ਨਹੀਂ ਆਉਂਦਾ, ਕਣਕਾਂ ਪੱਕੀਆਂ ਹੁੰਦੀਆਂ ਨੇ, ਤੇ ਪਤਾ ਨਹੀਂ ਕੀ ਹੋਇਆ ਕਿ ਤੁਸੀਂ ਆਏ ਹੋ ਤੇ ਮੌਸਮ ਹੀ ਚੰਗਾ ਹੋ ਗਿਆ। ਤੁਹਾਨੂੰ ਤੇ ਗਾਣਾ ਗਾਉਣਾ ਚਾਹੀਦਾ ਆਪ ਆਏ ਬਹਾਰ ਆਈ। ਨਹੀਂ, ਤੁਸੀਂ ਅੱਗੇ ਆਓ ਨਾ। ਅੱਛਾ, ਨਹੀਂ ਮੈਂ ਤਾਂ ਗਾ ਦਿਆਂਗਾ, ਲੇਕਿਨ ਤੁਸੀਂ ਵੀ ਤਾਂ ਗਾਓ ਨਾ ਕਿ ਤੁਹਾਡੇ ਆਉਣ ਨਾਲ ਮੌਸਮ ਚੰਗਾ ਹੋਇਆ। ਤੁਹਾਡਾ ਨਾਂ ਕੀ ਜੀ? ਮੇਰਾ ਨਾਮ ਕੁਲਦੀਪ ਕੌਰ ਹੈ ਤੁਸੀਂ ਵੀ ਪੰਜਾਬ ਤੋਂ? ਜੀ, ਪੰਜਾਬ ਤੋਂ। ਤੇ ਤੁਹਾਡਾ ਕਿਹਦਾ ਐਕਸਪੀਰੀਅੰਸ ਰਿਹਾ? ਮੈਂ ਵੀ ਪਹਿਲੀ ਵਾਰੀ ਆਈ ਇੱਥੇ, ਪਹਿਲੀ ਵਾਰੀ ਆ ਕੇ ਬਹੁਤ ਵਧੀਆ ਲੱਗਾ ਇੱਥੇ। ਜਿੱਦਾਂ ਮਤਲਬ ਸੁਣੀਦਾ ਸੀ ਲੋਕਾਂ ਕੋਲੋਂ, ਉਹਦੇ ਨਾਲੋਂ ਵੱਖਰਾ ਮਿਲਿਆ ਇੱਥੇ। ਬਹੁਤ ਵਧੀਆ ਸੀ। ਇਸ ਦੀ ਗਵਰਨਮੈਂਟ ਦੇ ਸ਼ੁਕਰਗੁਜ਼ਾਰ ਹਾਂ ਬਹੁਤ ਜ਼ਿਆਦਾ। ਅੱਛਾ, ਇੱਥੇ ਜਿੱਦਾਂ ਤੁਸੀਂ ਦੇਖਿਆ ਬਾਜ਼ਾਰ 'ਚ ਪਕੌੜੇ, ਸਮੋਸੇ ਜਾਂ ਬਾਕੀ ਚੀਜ਼ਾਂ ਮਿਲਦੀਆਂ ਨੇ, ਕੋਈ ਐਸੀ ਸ਼ੈ ਖਾਧੀ ਹੋਵੇ, ਐਕਸਪੀਰੀਅੰਸ ਕੀਤਾ ਹੋਵੇ, ਤੁਸੀਂ ਕਿਹਾ ਕਿ ਯਾਰ ਵਾਓ ਵਾਟ ਅ ਟੇਸਟ? ਖਾਦੇ ਆ ਜੀ, ਸਮੋਸੇ ਖਾਦੇ ਆ ਜੀ। ਸਮੋਸਾ ਇੱਥੇ ਭਲਾ ਕਿੰਨੇ ਦਾ ਹੁਣੇ ਪਤਾ ਲੱਗ ਜਾਂਦਾ, ਖਾਦਾ ਕਿ ਮੁੱਲ ਲੈ ਕੇ ਖਾਦਾ ਕਿ ਫ੍ਰੀ ਖਾਦਾ? ਜੀ ਤੁਸੀਂ ਮੁੱਲ ਲੈ ਕੇ ਖਾਦਾ, ਸਮੋਸਾ 15 ਰੁਪਏ ਦਾ। ਤੇ ਬਿਸਕਿਟ ਵੀ ਲਾਇਆ ਜੀ, ਬਿਸਕਿਟ ਬਹੁਤ ਵਧੀਆ ਉਹਨਾਂ ਦੇ। ਬਿਸਕਿਟ ਵੀ ਲਏ? ਬਿਸਕਿਟ ਬਹੁਤ ਵਧੀਆ, ਬਿਸਕਿਟ ਤੁਹਾਨੂੰ ਪਸੰਦ ਆਏ? ਪੰਜਾਬੀ ਜੁੱਤੀਆਂ ਲੈ ਕੇ ਜਾ ਰਹੇ ਹਾਂ।
ਅੱਛਾ ਪੰਜਾਬੀ ਜੁੱਤੀਆਂ ਤੁਸੀਂ ਲੈ ਕੇ ਜਾ ਰਹੇ ਹੋ, ਤਿੱਲੇ ਵਾਲੀਆਂ ਜੁੱਤੀਆਂ ਮੈਂ ਦੇਖਿਆ ਜ਼ਿਆਦਾਤਰ ਖਰੀਦ ਰਹੇ ਨੇ, ਇਹ ਉੱਥੇ ਅਵੇਲੇਬਲ ਨਹੀਂ ਜਾਂ ਕੋਈ ਇੱਥੇ ਖਾਸ ਹੈ? ਹੈ ਤਾਂ ਹੈ, ਪਰ ਸਾਡੇ ਉੱਧਰ ਦੇ ਸਾਰੇ ਇਹੀ ਕਹਿ ਦਿੰਦੇ ਜਦੋਂ ਪਾਕਿਸਤਾਨ ਜਾਣਾ ਲਾਹੌਰ ਤੋਂ ਸਾਡੇ ਲਈ ਪੰਜਾਬੀ ਜੁੱਤੀ ਲੈ ਕੇ ਆਣਾ। ਸਾਡੇ ਪੱਟੀ ਜ਼ਿਆਦਾ ਫਰਮਾਇਸ਼ ਹੈ ਜੁੱਤੀਆਂ ਦੀ ਔਰ ਚੁੰਨੀਆਂ ਦੀ। ਚੁੰਨੀਆਂ ਦੀ ਨਾਲ ਜੁੱਤੀਆਂ ਦੀ ਇਹੀ ਜ਼ਿਆਦਾ ਫਰਮਾਇਸ਼ ਆ। अच्छा बेटा आप क्या करते हो, पढ़ते हो? जी मैं 9th क्लास में पढ़ती हूँ। अच्छा 9th में पढ़ते हो और अब आपका पहला विजिट है? जी पहली बार आए हम। अच्छा कोई ऐसी अच्छी बात जो आपको लगे कि आपको शेयर करनी चाहिए, कोई ऐसा जो सलूक प्यार मोहब्बत जो मौसम कोई लोगों का रवैया जो शेयर करना चाहते हो वो बताओ। जब हम बाहर रहते हैं तो ऐसे टेंशनों में घिरे रहते हैं, लेकिन जब हम गुरुद्वारे में बाबा के दर पे आ जाते हैं तो सारी टेंशनों से परे हो जाते हैं। और यहाँ पे सब बहुत इज़्ज़त कर रहे हैं, सब बहुत प्यार दे रहे हैं। पाकिस्तानी भी लग नहीं रहा कि इंडियंस और पाकिस्तानी में कोई फ़र्क है। ਸਾਨੂੰ ਮੈਨੂੰ ਖੁਦ ਨਹੀਂ ਲੱਗ ਰਿਹਾ, ਤੁਸੀਂ ਮੇਰੇ ਲਾਗੇ ਖਲੋਤੇ ਹੋ ਨਾ ਤੇ ਮੈਨੂੰ ਇੰਜ ਹੀ ਲੱਗ ਰਿਹਾ ਕਿ ਜਿੱਦਾਂ ਮੈਂ ਕਿਸੇ ਆਪਣੀ ਫੈਮਿਲੀ ਦੇ ਵਿੱਚ ਖਲੋਤਾ। ਨਾ ਗੱਲਬਾਤ 'ਚ ਫਰਕ, ਨਾ ਸ਼ਕਲਾਂ 'ਚ ਫਰਕ ਤੇ ਨਾ ਹੀ ਅਕਲਾਂ 'ਚ ਫਰਕ, ਕਿਉਂਕਿ ਜੋ ਲੜਾਈਆਂ ਇੱਥੇ ਸੱਸ ਨੂੰ ਆਉਂਦੀਆਂ ਉਹੀ ਉੱਥੇ ਲੜਾਈਆਂ ਹੈ, ਜੋ ਰੌਲੇ ਇੱਥੇ ਉਹੀ ਰੌਲੇ ਉੱਥੇ। ਅੱਛਾ ਉੱਥੇ ਤੁਸੀਂ ਸੱਸ ਬਣ ਗਏ ਹੋ ਕਿ ਹਜੇ ਨਹੀਂ, ਹਜੇ ਨੋ ਹੀ ਹੋ? ਅਜੇ ਮੈਂ ਸੱਸ ਨਹੀਂ ਬਣੀ। ਅੱਛਾ ਤੁਸੀਂ ਮਕਸਦ ਜੋ ਤੁਹਾਡੀ ਸੱਸ ਨੇ ਤੁਹਾਡੇ ਨਾਲ ਕੀਤਾ ਉਹੀ ਰਿਪੀਟ ਕਰੋਗੇ ਕਿ ਜਾਂ ਅੱਛੀ ਸੱਸ ਬਣੋਗੇ? ਨਹੀਂ ਮੇਰੀ ਸੱਸ ਬਹੁਤ ਵਧੀਆ। ਤੁਹਾਡੇ ਘਰ ਤੇ ਹੁਣੇ ਲੜਾਈ ਪਵਾਈ ਇਹਨਾਂ ਦਾ। ਨਹੀਂ ਮੇਰੀ ਸੱਸ ਬਹੁਤ ਚੰਗੀ ਸੀ। ਮੇਰੀ ਸੱਸ ਦੀ ਤਾਂ ਮੈਂ ਇਹ ਗੱਲ ਤੁਸੀਂ ਪਾਕਿਸਤਾਨ ਆ ਕੇ ਕਹਿ ਰਹੇ ਹੋ ਕਿ ਉੱਥੇ ਵੀ ਕਹਿੰਦੇ ਹੋ? ਉੱਥੇ ਵੀ ਇਹ ਗੱਲ ਕਵਾਂਗੀ, ਮੈਂ ਗੁਰੂ ਘਰ ਵੀ ਇਹ ਗੱਲ ਕਵਾਂਗੀ, ਮੇਰੀ ਸੱਸ ਬਹੁਤ ਵਧੀਆ, ਮੇਰਾ ਸਹੁਰਾ ਪਰਿਵਾਰ ਬਹੁਤ ਵਧੀਆ ਸੀ, ਮੇਰੀ ਸੱਸ ਸਹੁਰਾ ਬਹੁਤ ਵਧੀਆ ਸੀ। ਲੋ ਨਾਜ਼ਰੀਨ ਮੇਰੇ ਨਾਲ ਇਸ ਵੇਲੇ ਖਲੋਤੇ ਨੇ ਮੇਰੇ ਸਰਦਾਰ ਵੀਰ, ਔਰ ਸਰਦਾਰ ਉਹ ਕਮਿਊਨਿਟੀ ਹੈ ਕਿ ਜਿਹਦੇ ਨਾਲ ਖਲੋ ਜਾਣ ਨਾ ਤੇ ਫਿਰ ਉਹ ਕਹਿੰਦੇ ਨੇ ਕਿ ਉਹਨੂੰ ਕਿਸੇ ਹੋਰ ਯਾਰ ਸੱਜਣ ਦੀ ਜ਼ਰੂਰਤ ਨਹੀਂ, ਤੇ ਅਸੀਂ ਖੁਸ਼ ਨਸੀਬ ਆ। ਉਹ ਕਹਿੰਦੇ ਹੁੰਦੇ ਨੇ ਕਿ ਯੂ ਕਾਂਟ ਚੇਂਜ ਯੂਰ ਨੇਬਰਸ ਬਟ ਯੂ ਕੈਨ ਚੇਂਜ ਯੂਰ ਥਾਟਸ, ਯੂਰ ਐਟੀਟਿਊਡ। ਤੁਸੀਂ ਆਪਣੇ ਇਹ ਹਮਸਾਏ ਨਹੀਂ ਬਦਲ ਸਕਦੇ, ਲੇਕਿਨ ਤੁਸੀਂ ਆਪਣਾ ਰਵੱਈਆ, ਆਪਣੀ ਸੋਚ ਬਦਲ ਸਕਦੇ ਹੋ। ਤੇ ਅਸੀਂ ਸੋਚ ਬਦਲੀ ਹੈ, ਸਾਡੇ ਵੀਰਾਂ ਨੇ ਸੋਚ ਬਦਲੀ ਹੈ, ਤੇ ਇੱਕ ਮੁਸ਼ਕਲ ਵਕਤ ਤੋਂ ਗੁਜ਼ਰਨ ਤੋਂ ਬਾਅਦ ਅੱਜ ਅਸੀਂ ਫੇਰ ਇਕੱਠੇ ਹਾਂ ਔਰ ਅਸੀਂ ਅੱਜ ਇੱਕ ਦੂਸਰੇ ਨੂੰ ਵੇਖਣਾ ਚਾਹੁੰਦੇ ਹਾਂ। ਜਦੋਂ ਇੱਧਰ ਆਉਂਦੇ ਨੇ ਤੇ ਅਸੀਂ ਵੀ ਰੱਜ ਕੇ ਇਹਨਾਂ ਨੂੰ ਪਿਆਰ ਦਿੰਦੇ ਹਾਂ, ਤੇ ਜਦੋਂ ਇਹ ਕਿਤੇ ਵੀ ਮਿਲ ਜਾਣ, ਸਾਨੂੰ ਕਿਸੇ ਵੀ ਬਾਬਾ ਜੀ ਦੇ ਮੇਲੇ ਤੇ ਮਿਲ ਜਾਣ, ਕਿਤੇ ਅੰਦਰ ਬਾਹਰ ਕਿਸੇ ਵੀ ਜਗ੍ਹਾ ਮਿਲ ਜਾਣ, ਤੇ ਸਾਡਾ ਜਿਹੜਾ ਦਿਲ ਹੈ ਨਾ ਉਹ ਪਿਆਰ ਨਾਲ ਖਿਲ ਜਾਂਦਾ। ਤੇ ਅੱਜ ਇਹਨਾਂ ਨਾਲ ਗੱਲ ਕਰਾਂਗੇ, ਇਹਨਾਂ ਦਾ ਵਿਜ਼ਿਟ ਕੈਸਾ ਰਿਹਾ। ਸਰਦਾਰ ਜੀ ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਗੁਰਮੇਲ ਸਿੰਘ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਡਿਸਟ੍ਰਿਕਟ ਤਰਨਤਾਰਨ ਤੋਂ ਪੰਜਾਬ ਤੋਂ ਆਇਆ। ਨਗਰ ਮੇਰਾ ਮਹਿਦੀਪੁਰ ਆ, ਜੋ ਕਸੂਰ ਦੇ ਨਾਲ ਹੀ ਪੈਂਦਾ, ਦੂਸਰੇ ਬੰਨੇ ਸਹਿਜਰੇ ਦੇ ਨਾਲ ਪੈਂਦਾ, ਅਸੈਣੀ ਵਾਲੇ ਦੇ। ਕੀ ਬਾਤ ਹੈ ਸਰਦਾਰ ਜੀ, ਉੱਥੇ ਆਪਣਾ ਕੀ ਸ਼ੁਗਲ ਮੇਲਾ, ਕੋਈ ਜੌਬ ਹੈ ਆਪਣੀ ਜਾਂ ਜ਼ਿਮੀਂਦਾਰ? ਨਹੀਂ ਜੀ, ਜ਼ਿਮੀਂਦਾਰਾ ਵੀ ਕਰਦੇ ਆ ਨਾਲ, ਹੋਰ ਕਿਤੇ ਵੀ ਆ, ਗੁਰਦੁਆਰਾ ਸਾਹਿਬ ਵਿਖੇ ਉੱਥੇ ਵੀ ਡਿਊਟੀ ਆਪਣੀ। ਅੱਛਾ ਜ਼ਬਰਦਸਤ, ਯਾਨੀ ਕਿ ਸੇਵਕ ਵੀ ਹੋ ਤੁਸੀਂ। ਤੇ ਸਰਦਾਰ ਜੀ ਮਾਸ਼ਾਅੱਲਾ, ਕੀ ਨਾਂ ਜੀ ਤੁਹਾਡਾ ਜੀ? ਮੇਰਾ ਨਾਮ ਜੀ ਗੁਰਮੀਤ ਸਿੰਘ, ਮੈਂ ਵੀ ਪਿੰਡ ਮਹਿਦੀਪੁਰ ਤਹਿਸੀਲ ਤਰਨਤਾਰਨ ਤੋਂ ਆਇਆ ਹੋਇਆ ਹਾਂ। ਤੁਸੀਂ ਉਹਨਾਂ ਚੰਦ ਸਰਦਾਰਾਂ ਜੋ ਜਿਹੜੇ ਬਿੱਲੇ ਨੇ, ਹੈ ਸਰਦਾਰ ਵੀ ਤੇ ਬਿੱਲਾ ਵੀ, ਯਾਨੀ ਕਿ ਸੱਪ ਵੀ ਤੇ ਰੂਡਣਾ ਵੀ। ਯਾਨੀ ਕਿ ਸਰਦਾਰ ਅੱਗੇ ਸੋਹਣੇ ਹੁੰਦੇ ਨੇ, ਉਸ ਤੋਂ ਬਿੱਲਾ, ਯਾਨੀ ਕਿ ਆਈਸ ਔਨ ਦਾ ਕੇਕ। ਤੇ ਸਰਦਾਰ ਜੀ ਆਪਣਾ ਕੀ ਸ਼ੁਗਲ ਹੈ? ਮੇਰਾ ਵੀ ਜੀ ਖੇਤੀਬਾੜੀ ਐਗਰੀਕਲਚਰ। ਅੱਛਾ ਐਗਰੀਕਲਚਰ ਹੈ। ਤੇ ਮਾਸ਼ਾਅੱਲਾ ਐਤਕੀ ਜਿਹੜੀ ਕਣਕ ਬੀਜੀ ਸੀ ਉਹਦੇ ਕੀ ਹਾਲਾਤ ਨੇ? ਬਹੁਤ ਵਧੀਆ ਹੈ। ਤੁਹਾਡੇ ਤਰ੍ਹਾਂ ਹੀ ਸੋਹਣੀ ਹੋਈ ਹੈ? ਹਾਂ ਬਹੁਤ ਸੋਹਣੀ ਫਸਲ ਚੋਖੀ ਹੋਈ ਹੈ? ਹਾਂ ਕੱਟਣੀ ਹੈ ਜੀ। ਤੇ ਕਿੰਨਵਾਂ ਚੱਕਰ ਹੈ ਆਪਣਾ? ਮੇਰਾ ਪਹਿਲਾ ਹੀ ਹੈ। ਪਹਿਲਾ ਹੀ ਚੱਕਰ ਹੈ। ਤੇ ਕਿੰਨੇ ਨੰਬਰ ਦਿੰਦੇ ਹੋ 100 ਚੋਂ 100? 100 ਚੋਂ 100 ਹੀ ਦਿੰਦੇ ਆ। 100 ਚੋਂ 100 ਦਿੰਦੇ ਨੇ? ਸਾਨੂੰ ਪਿਆਰ ਮਿਲਿਆ ਇੱਥੋਂ, ਜੋ ਪੁਲਿਸ ਮੁਲਾਜ਼ਮ ਹੈ ਜਾਂ ਤੁਹਾਡਾ ਭਾਈਚਾਰਾ ਹੈ, ਸਾਨੂੰ ਹੈ ਬਾਈਆਂ ਵਾਂਗੂ ਐ ਜੱਫੀਆਂ ਪਾ ਮਿਲਦਾ, ਕੋਈ ਦਿੱਕਤ ਨਹੀਂ ਆਈ ਸਾਨੂੰ। ਜੁਗ ਜੁਗ ਜੀਓ ਜੀ, ਰੱਬ ਸੋਹਣਾ ਤੁਹਾਨੂੰ ਆਪਣੇ ਹਿਫਜ਼ੋ ਇਮਾਨ ਵਿੱਚ ਰੱਖੇ। ਸਰਦਾਰ ਜੀ ਮਾਸ਼ਾਅੱਲਾ, ਅੱਲਾ ਨਜ਼ਰੇ ਬਦ ਤੋਂ ਬਚਾਏ ਜੀ। ਬਹੁਤ ਮਾਸ਼ਾਅੱਲਾ, ਅੱਲਾਹ ਤਾਲਾ ਨੇ ਕਰਮ ਹੈ ਗੁਰੂ ਦਾ ਤੁਹਾਡੇ ਤੇ। ਤੇ ਕੀ ਨਾਂ ਆਪਣਾ? ਮਲਕੀਤ ਸਿੰਘ। ਬਲਕੀ ਸਿੰਘ। ਅੱਛਾ ਇਹ ਕੀ ਸ਼ੁਗਲ ਆਪਣਾ, ਕੋਈ ਜੌਬ ਹੈ ਆਪਣੀ ਜਾਂ ਜ਼ਿਮੀਂਦਾਰ ਆ? ਆਪਣਾ ਇੱਧਰ ਸਾਰਿਆਂ ਦਾ ਐਗਰੀਕਲਚਰ ਦਾ ਹੀ ਆ ਜੀ। ਅੱਛਾ ਜ਼ਿਆਦਾ ਜ਼ਿਮੀਂਦਾਰ ਆ ਉੱਥੇ? ਸਾਰੇ ਜ਼ਿਮੀਂਦਾਰ ਨੇ, ਆਲਵੇਜ਼ ਸਰ ਜ਼ਿਮੀਂਦਾਰ ਹੀ ਆਏ ਹੋਏ ਨੇ ਇੱਥੇ। ਇੰਡਸਟਰੀ ਕੋਈ ਨਹੀਂ ਉਧਰਲੇ ਪੰਜਾਬ ਵਿੱਚ? ਨਹੀਂ ਇੱਧਰ ਫਿਰ ਬਾਰਡਰ ਏਰੀਆ, ਇੱਧਰ ਇੰਡਸਟਰੀਅਲ ਏਰੀਆ ਨਹੀਂ ਹੈਗਾ। ਅੱਛਾ ਜੀ। ਤੇ ਸਰਦਾਰ ਜੀ ਆਪਣਾ ਕਿੰਨਵਾਂ ਚੱਕਰ ਆ? ਮੇਰਾ ਦੂਸਰਾ ਚੱਕਰ ਹੈ। ਦੂਸਰਾ ਚੱਕਰ ਆ, ਲੇਕਿਨ ਜਿੱਦਾਂ ਦਾ ਆਪਣਾ ਰੰਗ ਰੂਪ ਆ ਤੇ ਲੱਗਦਾ ਚੱਕਰ ਚੁੱਕਰ ਬਹੁਤ ਦਿੰਦੇ ਹੋ ਤੁਸੀਂ। ਉਹ ਤਾਂ ਕੋਈ ਗੱਲ ਨਹੀਂ ਜੀ, ਦੂਸਰਾ ਚੱਕਰ ਹੈ ਤੇ ਬੜਾ ਸੋਹਣਾ ਲੱਗਾ ਤੁਹਾਡੇ ਵਰਗੇ ਭਰਾਵਾਂ ਨੂੰ ਮਿਲ ਕੇ। ਤੇ ਸੁੱਖ ਨਾਲ ਪਾਕਿਸਤਾਨ ਦੇ ਭੈਣ ਭਰਾ ਬੜਾ ਹੀ ਪਿਆਰ ਦਿੰਦੇ ਨੇ, ਤੇ ਮਹਾਰਾਜ ਸੁੱਖ ਰੱਖੇ, ਆਪਾਂ ਅਗਲੀ ਵਾਰ ਵੀ ਆਉਣਾ ਚਾਹੁੰਦੇ ਆ। ਗੁਰੂ ਕਰੇ ਜੀ, ਗੁਰੂ ਕਰੇ, ਉਹਨਾਂ ਦੀ ਕਿਰਪਾ ਹੋਵੇ, ਤੁਸੀਂ ਜਮ ਆਵੋ। ਤੇ ਮੈਂ ਸਮਝਣਾ ਕਿ ਜਿਸ ਨੇਕ ਬੰਦੇ ਨਾਲ ਇਹ ਜਗ੍ਹਾ ਮਨਸੂਬ ਹੈ ਨਾ, ਇਹ ਸਾਰੀਆਂ ਉਹਦੀਆਂ ਹੀ ਬਰਕਤਾਂ ਨੇ, ਕਿਉਂਕਿ ਉਹਨਾਂ ਨੇ ਪਿਆਰ ਮੁਹੱਬਤ ਦਾ ਦਰਸ ਦਿੱਤਾ। ਜਿੰਨੀ ਦੇਰ ਤੱਕ ਉਹ ਜਿਉਂਦੇ ਰਹੇ,
ਬਲਕਿ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਵੀ, ਪਰਦਾ ਕਰਨ ਤੋਂ ਬਾਅਦ ਵੀ ਇਹ ਉਹਨਾਂ ਦੀ ਤਾਲੀਮਾਤ ਦੀ ਕਿਰਪਾ ਕਿ ਅਸੀਂ ਦੋਵੇਂ ਆਪਸ 'ਚ ਰਲ ਕੇ ਖਲੋਤੇ ਹਾਂ। ਬਿਲਕੁਲ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਜੀ, ਤੇ ਮਹਾਰਾਜ ਸੁੱਖ ਰੱਖਣਾ, ਆਪਾਂ ਅੱਗੇ ਤੋਂ ਵੀ ਜ਼ਰੂਰ ਮਿਲਾਂਗੇ। ਅੱਛਾ ਬਿਲਕੁਲ ਜੀ। ਅੱਛਾ ਸਰਦਾਰ ਜੀ, ਤੁਸੀਂ ਇੱਥੇ ਆਏ ਹੋ, ਸ਼ਾਪਿੰਗ ਕੀਤੀ ਕੋਈ? ਸ਼ਾਪਿੰਗ ਕਰਾਂਗੇ, ਕੱਲ ਨੂੰ ਕਰਾਂਗੇ ਉੱਥੇ ਲਾਹੌਰ ਜਾ ਕੇ। ਅੱਛਾ, ਇੱਥੇ ਤੁਹਾਨੂੰ ਕੋਈ ਸ਼ੈਵਾਂ ਪਸੰਦ ਨਹੀਂ ਆਈਆਂ ਜਾਂ ਕੋਈ ਮਿਆਰ ਨਹੀਂ ਸ਼ੈਵਾਂ ਦਾ? ਇੰਨੀ ਮਾਰਕੀਟ ਨਹੀਂ ਹੈਗੀ ਸਾਡੇ ਨਾਲ, ਉੱਥੇ ਲਾਹੌਰ ਸ਼ਹਿਰ ਦਾ ਜ਼ਿਆਦਾ ਮਤਲਬ ਫੇਮਸ ਆ। ਅੱਛਾ, ਜਾਂ ਜਿੱਦਾਂ ਲਾ ਲਓ ਕਿ ਜੁੱਤੀ ਕਸੂਰ ਦੀ, ਉਹ ਆਉਂਦਾ ਹੁੰਦਾ ਗਾਣਾ, ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਵੇ ਹਾਏ ਮੈਨੂੰ ਤੁਰਨਾ ਪਿਆ, ਬਸ ਆਹ ਚੀਜ਼ ਹੈ। ਕੀ ਬਾਤ। ਅੱਛਾ ਸਰਦਾਰ ਜੀ, ਤੁਸੀਂ ਇਹ ਦੱਸਣਾ ਕਿ ਕੋਈ ਖਾਸ ਫਰਮਾਇਸ਼ ਤੁਹਾਨੂੰ ਉੱਥੋਂ ਆਈ ਹੋਵੇ ਕਿ ਜੀ ਇਹ ਸ਼ਾਇਦ ਤੁਸੀਂ ਲੈ ਕੇ ਆਉਣਾ? ਬਸ ਫਰਮਾਇਸ਼ਾਂ ਇਹੋ ਹੀ ਆ, ਜ਼ਿਆਦਾਤਰ ਤਿੱਲੇਦਾਰ ਜੁੱਤੀ ਦੀ ਆ। ਹਾਂਜੀ, ਤਿੱਲੇਦਾਰ ਜੁੱਤੀ ਦੀਆਂ ਪਤਾ ਨਹੀਂ 15-20। ਇਹ ਸਾਡੀ ਭਾਬੀ ਦੀ ਫਰਮਾਇਸ਼ ਹੈ ਜਾਂ ਸਾਡੇ ਬਜ਼ੁਰਗਾਂ ਦੀ? ਨਹੀਂ, ਜ਼ਿਆਦਾਤਰ ਤਾਂ ਲੇਡੀਜ਼ ਦੀ, ਭਾਬੀ ਦੀ ਫਰਮਾਇਸ਼ ਹੁੰਦੀ ਆ ਜੀ। ਇਹ ਹੀ ਰੌਲਾ ਉਹ ਘਰ ਸੀ ਤੇ ਇਹੀ ਰੌਲਾ ਇੱਥੇ ਹੈ। ਬਿਲਕੁਲ ਜੀ, ਚਲੋ ਕਰਨੀ ਵੀ ਬਣਦੀ ਆ, ਅਕਸਰ ਉਹਨੇ ਮੈਨੂੰ ਭੇਜਿਆ ਏ ਹੈਨਾ, ਤੇ ਜੇ ਰਾਜਾ ਕਰਕੇ ਫਿਰ ਹੁਣ ਲੈ ਜਾਣਾ ਤਾਂ ਪੈਣਾ, ਕੋਈ ਨਾ ਕੋਈ ਗਿਫਟ, ਕੋਈ ਤੋਹਫਾ ਖੜਨਾ ਪੈਣਾ। ਲੇਕਿਨ ਇਹ ਮੈਂ ਤੁਹਾਨੂੰ ਮਸ਼ਵਰਾ ਦਾਂਗਾ ਕਿ ਜੁੱਤੀ ਤੁਸੀਂ ਇਹੋ ਜਿਹੀ ਨਹੀਂ ਖੜਨੀ ਚਾਹੀਦੀ, ਸੱਟ ਬਹੁਤ ਨਾ ਕੋਈ ਨਹੀਂ ਜੀ, ਕਿਉਂਕਿ ਪਿਆਰ ਵਾਲੀ ਖੜਨੀ ਆ, ਜਿਹੜੇ ਕਿਉਂਕਿ ਜੇ ਪਾ ਕੇ ਛਮ ਕਰਦੀ ਫਿਰੇ। ਹਾਂਜੀ, ਕਿਉਂਕਿ ਜੇ ਤੂੰ ਮੈਂ ਹੋ ਗਈ ਨਾ, ਜਿਹਨੂੰ ਵੀ ਵੱਜੀ ਤੇ ਬਦਦੁਆਵਾਂ ਨਿਕਲਣੀਆਂ ਨਹੀਂ ਜੀ, ਤੂੰ ਮੈਂ ਨਹੀਂ ਹੁੰਦੀ, ਉਹ ਤਾਂ ਚਲੋ ਇੰਡੀਆ ਦੀਆਂ ਬਥੇਰੀਆਂ ਹੈਗੀਆਂ, ਫਿਰ ਤੂੰ ਮੈਂ ਮਰੀ ਤਾਂ। ਇਹ ਸਰਦਾਰ ਜੀ ਥੋੜਾ ਜਿਹਾ ਅੱਗੇ ਆਓ ਜੀ ਤੁਸੀਂ। ਨਾ ਜੀ ਨਾ ਐਦਾਂ ਨਹੀਂ। ਬਿਸਮਿਲ੍ਲਾ ਜੀ। ਸਰਦਾਰ ਜੀ, ਬਹੁਤ ਅਲਟਰਾ ਮਾਡਰਨ ਸ਼ਰਟ ਤੁਸੀਂ ਪਾਈ ਹੈ ਤੇ ਤੁਸੀਂ ਥੋੜਾ ਜਿਹਾ ਨਾ ਇਹਨਾਂ ਦੀ ਨਿਸਬਤ ਮੈਨੂੰ ਮਾਡਰਨ ਲੱਗੇ ਹੋ, ਤੇ ਇਹਦੇ ਬਾਰੇ ਕੀ ਕਹੋਗੇ? ਕਿੱਥੋਂ ਦੀ ਜਾਗ ਲੱਗੀ ਤੁਹਾਨੂੰ, ਕਿਉਂ ਮਾਡਰਨ ਹੋ ਗਏ ਤੁਸੀਂ? ਨਹੀਂ, ਮਾਡਰਨ ਤਾਂ ਨਹੀਂ ਹੈਗੇ, ਸਿੰਪਲ ਕੱਪੜੇ ਪਾਏ ਆ ਜੀ, ਹੋਰ ਤਾਂ ਕੁਝ ਨਹੀਂ ਹੈ। ਇੱਕ ਰੌਲਾ ਹੈ। ਨਹੀਂ ਸਾਰੇ ਮਾਡਰਨ ਮਤਲਬ ਇਸ ਤਰ੍ਹਾਂ ਹੀ ਪਾਉਂਦੇ ਨੇ। ਨਾਲ ਜ਼ਿਮੀਦਾਰ ਵੀ ਆ, ਜੋਬ ਵੀ ਕਰਦੇ ਆ, ਫਿਰ ਰੂਟੀਨ। ਤੁਸੀਂ ਕੀ ਜੌਬ ਕਰਦੇ ਹੋ? ਮੈਡੀਕਲ ਦੀ। ਮੈਡੀਕਲ ਲੈਬੋਰਟਰੀ। ਇਹ ਲੈਬੋਰਟਰੀ ਕਿਸੇ ਆਰਗੇਨਾਈਜੇਸ਼ਨ ਦੀ ਲੈਬੋਰਟਰੀ ਨਾਲ ਅਟੈਚ ਹੋ ਕੇ ਆਪਣਾ ਸੈਟਅਪ ਹੈ? ਆਪਣਾ ਹੀ। ਅੱਛਾ, ਤੇ ਤੁਹਾਡਾ ਹੁਣ ਜਿਹੜਾ ਉੱਥੇ ਜ਼ਾਹਰ ਹੈ ਕਰੋਨਾ ਦੀ ਕਿੱਟ ਅਵੇਲੇਬਲ ਹੈ, ਤੁਸੀਂ ਖੁਦ ਜ਼ਾਤੀ ਤੌਰ ਤੇ ਕਰੋਨਾ ਦਾ ਟੈਸਟ ਕਰਦੇ ਹੋ? ਨਹੀਂ ਸਰ, ਪ੍ਰਾਈਵੇਟ ਗਵਰਨਮੈਂਟ ਹੀ ਹੁੰਦਾ, ਗਵਰਨਮੈਂਟ ਦੇ ਥਰੂ। ਪ੍ਰਾਈਵੇਟ ਸੈਕਟਰ 'ਚ ਨਹੀਂ ਹੁੰਦਾ। ਤੇ ਦੂਸਰਾ ਜਿਹੜਾ ਤੁਸੀਂ ਹੈਪੇਟਾਈਟਿਸ ਬੀ ਸੀ ਹੈ, ਉਹ ਵੀ ਤੁਹਾਡੇ ਸੈਟਅਪ ਆਪਣੇ ਕੋਲ ਹੈ? ਉਹ ਪ੍ਰਾਈਵੇਟ ਲੈਬ 'ਚ ਹੋ ਜਾਂਦਾ। ਤੁਹਾਡੇ ਕੋਲ ਹੋ ਜਾਂਦਾ। ਇਹ ਯਾਨੀ ਕਿ ਇਹਦਾ ਕੋਈ ਬਕਾਇਦਾ ਤੁਸੀਂ ਕੁਆਲੀਫਾਈਡ ਹੋ ਜਾਂ ਵੈਸੇ ਕੋਈ ਜੁਗਾੜ ਲਾਇਆ? ਨਹੀਂ, ਕੁਆਲੀਫਾਈਡ ਹੈ ਜੀ। ਹਾਂਜੀ, ਡਿਪਲੋਮਾ ਹੋਲਡਰ ਹੈ ਜੀ, ਐਕਸਪੀਰੀਅੰਸ ਹੈ 15-16 ਸਾਲਾਂ ਦਾ ਲੈਬ ਦਾ। ਅੱਛਾ, ਹਾਂਜੀ। ਇਹ ਮੈਂ ਵੈਸੇ ਨਾ ਇੱਕ ਅਰਜ਼ ਕਰਾਂ ਤੁਹਾਨੂੰ ਕਿ ਡਾਕਟਰ ਦਾ ਜਿਹੜਾ ਟ੍ਰੀਟਮੈਂਟ ਹੈ ਨਾ, ਇਹ ਸਾਰਾ ਡਿਪੈਂਡ ਕਰਦਾ ਇਨਵੈਸਟੀਗੇਸ਼ਨ ਤੇ। ਜੇ ਖੁਦਾ ਨਾ ਖਾਸਤਾ ਲੈਬੋਰਟਰੀ ਵਾਲਾ, ਐਕਸਰੇ ਵਾਲਾ, ਰੇਡੀਓਲੋਜੀ ਵਾਲਾ, ਅਲਟਰਾਸਾਊਂਡ ਵਾਲਾ ਸੁਸਤੀ ਕਰ ਜਾਏ ਨਾ, ਤੇ ਡਾਕਟਰ ਦੀ ਲਾਈਨ ਆਫ ਟ੍ਰੀਟਮੈਂਟ ਗਲਤ ਹੋ ਜਾਂਦੀ। ਤੇ ਉੱਥੇ ਜਿਹੜਾ ਹੈ ਇਹ ਤੁਹਾਡੇ ਲੈਬੋਰਟਰੀ ਦਾ ਲਾਇਸੈਂਸ ਆ ਜਾਂ ਬਾਕੀ ਮਾਮਲਾ ਤਾਂ ਉਹ ਥੋੜੇ ਆਸਾਨੀ ਨਾਲ ਮਿਲ ਜਾਂਦੇ? ਨਹੀਂ, ਡਿਪਲੋਮਾ ਹੋਲਡਰ ਜ਼ਰੂਰੀ ਹੈ, ਫਿਰ ਉਹਦੇ ਥਰੂ ਫਿਰ ਲਾਇਸੈਂਸ ਮਿਲ ਜਾਂਦਾ। ਹਾਂਜੀ। ਅੱਛਾ, ਜਿੱਦਾਂ ਇਹਨਾਂ ਨੇ ਗੱਲ ਕੀਤੀ ਕਿ ਜ਼ਿਆਦਾਤਰ ਉੱਥੇ ਐਗਰੀਕਲਚਰ ਤਬਕਾ, ਇਹਦਾ ਮਤਲਬ ਆ ਕਲਟੀਵੇਟਡ ਏਰੀਆ ਜ਼ਿਆਦਾ, ਸ਼ਹਿਰ ਦਾ ਏਰੀਆ ਘੱਟ ਆ, ਇਦਾਂ ਹੀ ਆ? ਨਹੀਂ ਹੈਗੇ ਆ ਸ਼ਹਿਰ, ਪਿੰਡਾਂ ਵੀ ਵਧੀਆ ਸ਼ਹਿਰ ਵਾਂਗੂ ਹੀ ਆ। ਅੱਛਾ, ਇਹਦੇ ਸਰਦਾਰ ਜੀ ਉਧਰ ਲਿਟਰੇਸੀ ਰੇਟ ਕਿੰਨਾ ਵਾ ਪੰਜਾਬ ਦੇ ਵਿੱਚ? ਉਧਰਲੇ ਇਹ ਪੜ੍ਹਾਈ ਲਿਖਾਈ ਵਾਲੇ ਲੋਕ ਕਿੰਨੇ ਆ 100 ਚੋਂ? ਅਗਰ ਅਸੀਂ ਕਹੀਏ 100 ਚੋਂ 30 ਆ, 40 ਆ, 50 ਕਿੰਨੇ ਆ? 100 ਦੇ ਵਿੱਚੋਂ 75% ਆਏ ਨੇ, Literacy ਮਤਲਬ ਉਹੀ ਰਹਿ ਗਏ ਨੇ ਜਿਹੜਾ ਬਿਲਕੁਲ ਹੀ ਗਰੀਬ ਹੈ। ਬਾਕੀ ਸਾਡੇ ਸਕੂਲ ਕਾਲਜ ਇੰਨੇ ਜ਼ਿਆਦੇ ਆ ਨਾ, ਪੁੱਛੋ ਨਾ। ਹਰ ਮਾਂ ਪਿਓ ਮਤਲਬ ਸਿਰਫ ਉਹਨਾਂ ਦੀ ਪੜ੍ਹਾਈ ਵਾਸਤੇ ਕਮਾਈ ਕਰਨ ਦਿਆ ਹੈ, ਸਿਰਫ ਉਹਨਾਂ ਨੂੰ ਪੜ੍ਹਾਉਣ ਵਾਸਤੇ। ਅਸੀਂ ਵੀ ਲੱਗੇ ਆ, ਭਾਵੇਂ ਅਸੀਂ ਐਗਰੀਕਲਚਰ ਤੋਂ, ਭਾਵੇਂ ਕੋਈ ਸਾਡਾ ਪਾਰਟ ਟਾਈਮ ਜੌਬ ਆ ਜਾਂ ਕੋਈ ਸਾਈਡ ਬਿਜ਼ਨਸ ਆ, ਸਿਰਫ ਸਾਡਾ ਇਹੋ ਡਰੀਮ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ, ਚੰਗੀ ਪੜ੍ਹਾਈ ਦੇਣੀ ਹੈ। ਅੱਛਾ, ਬੱਚਿਆਂ ਨੂੰ ਚੰਗੀ ਤਾਲੀਮ ਦੇਣੀ ਹੈ। ਤੁਸੀਂ ਵੀ ਯਕੀਨਨ ਕਿਸੇ ਦੇ ਬੱਚੇ ਹੋ। ਤੇ ਇਹ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਖਾਸ ਕਲਚਰ ਆ ਕਿ ਜਦੋਂ ਨੂੰਹ ਆਉਂਦੀ ਹੈ, ਸੱਸ ਨਾਲ ਉਹਦੀ ਬਣਦੀ ਹੀ ਨਹੀਂ। ਇਹ ਸਾਰੀ ਦੁਨੀਆ ਦੀਆਂ ਲੈਬੋਰਟਰੀਆਂ ਇਸ ਪਾਸੇ ਲੱਗ ਗਈਆਂ ਕਿ ਕਿਸੇ ਤਰ੍ਹਾਂ ਇਹਨਾਂ ਦਾ ਆਪਸ 'ਚ ਪ੍ਰੇਮ ਵਧੇ, ਤੇ ਇਹ ਉਧਰ ਵੀ ਇਹੀ ਬਿਮਾਰੀ ਹੈ ਕਿ ਜਦੋਂ ਸੱਸ ਦੇ ਹੱਥੋਂ ਦਾ ਜਿਹੜਾ ਹੁੰਦਾ ਨਾ, ਸਾਰੇ ਕਾਰੋਬਾਰ ਦੀ ਪਹਿਲਾਂ ਇੰਚਾਰਜ ਹੁੰਦੀ ਆ ਸੱਸ। ਜਦੋਂ ਉਹਨੂੰ ਵੀ ਲੱਗਦਾ ਕਿ ਹੁਣ ਮੇਰਾ ਇੰਚਾਰਜ ਖੋਇਆ ਜਾਣਾ ਹੈ ਤੇ ਨਵੀਂ ਇੰਚਾਰਜ ਆ ਗਈ ਹੈ, ਤੇ ਨਵੀਂ ਇੰਚਾਰਜ ਨੂੰ ਹੁੰਦਾ ਕਿ ਹੁਣ ਬਈ ਮੈਂ ਆਈ ਹਾਂ ਤੇ ਸਾਰਾ ਕੁਝ ਮੇਰੇ ਅੰਡਰ ਹੋਣਾ ਚਾਹੀਦਾ, ਮੇਰਾ ਘਰ ਵਾਲਾ, ਪੈਸਾ ਧੇਲਾ ਸਭ ਕੁਝ ਮੇਰੇ ਅੰਡਰ ਹੋਣਾ ਚਾਹੀਦਾ। ਉਦੋਂ ਜਾ ਕੇ ਤਰੇੜਾਂ ਪੈਂਦੀਆਂ, ਅਦਰਵਾਈਜ਼ ਨਹੀਂ ਕੋਆਪਰੇਟ ਕਰ ਹੀ ਲੈਂਦੇ ਆ। ਦੋ ਭਾਂਡੇ ਹੁਣ ਤਾਂ ਖੜਕਦੇ ਹੀ ਹੁੰਦੇ ਆ। ਇਹ ਭਾਂਡਿਆਂ ਨੂੰ ਖੜਕਾਉਣ ਵਾਲਾ ਵੀ ਤਾਂ ਵਿੱਚ ਹੀ ਹੁੰਦਾ ਨਾ, ਸਹੁਰਾ ਬਤੈਰ ਲੈ ਕੇ। ਉਹ ਤਾਂ ਹੁੰਦਾ ਹੀ ਹੈ। ਇਹ ਭਾਂਡਿਆਂ ਨੂੰ ਠੀਕ ਕਰ ਦਿੰਦਾ, ਚਿਪ ਚੁਪ ਕਰ। ਅੱਛਾ, ਇਹ ਵੈਸੇ ਤੁਸੀਂ ਦੇਖਿਆ ਕਿ ਉੱਥੇ ਜ਼ਿਮੀਂਦਾਰਾਂ ਤੇ ਇਕੱਠਿਆਂ ਰਿਆਂ ਹੀ ਬਰਕਤ ਪੈਂਦੀ ਹੈ। ਜਦੋਂ ਅਲੱਗ-ਅਲੱਗ ਹੋਵੋ ਤਾਂ ਜ਼ਮੀਨ ਵੀ ਅੱਡ ਹੋ ਜਾਂਦੀ ਹੈ, ਬਰਕਤ ਵੀ ਨਹੀਂ ਰਹਿੰਦੀ, ਕੰਮ ਵੀ ਫਿਰ ਬਹੁਤਾ ਕਰਨਾ ਪੈਂਦਾ। ਤੇ ਉੱਥੇ ਜ਼ਿਆਦਾਤਰ ਫੈਮਲੀਆਂ ਜਿਹੜੀਆਂ ਨੇ
ਇਹ ਤੁਹਾਨੂੰ ਲੱਗਦਾ ਕਿ ਜੁਆਇੰਟ ਫੈਮਿਲੀ ਸਿਸਟਮ 'ਚ ਰਹਿੰਦੀਆਂ ਜਾਂ ਅੱਡੋ-ਅੱਡ ਹੋ ਗਈਆਂ? ਪਹਿਲਾਂ ਸੀਗੀਆਂ ਜੁਆਇੰਟ ਫੈਮਿਲੀ ਦੇ ਵਿੱਚ ਜ਼ਿਆਦਾਤਰ ਰਹਿੰਦੇ ਸੀ ਲੋਕ, ਹੁਣ ਨਹੀਂ। ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਨੂੰਹ ਸੱਸ ਵਾਲੀ ਨਾ ਬਣਨ ਵਾਲੀ, ਅੱਜ ਕੱਲ੍ਹ ਨਹੀਂ। ਅੱਜ ਕੱਲ੍ਹ ਤੇ ਜਦੋਂ ਨੂੰਹ ਆ ਜਾਂਦੀ ਆ ਉਹ ਆਂਦੀ ਕਿ ਹਾਂ ਵੀ ਇਹ ਹੁਣ ਮੇਰਾ, ਪਹਿਲਾਂ ਸੱਸੇ ਤੇਰਾ ਤੇ ਹੁਣ ਸੱਸੇ ਮੇਰਾ। ਪਹਿਲਾਂ ਮੈਂ ਤੇਰਾ ਪੁੱਤ ਸੀ ਤੇ ਹੁਣ ਮੇਰਾ ਹੈ, ਹੁਣ ਨਹੀਂ ਤੇਰਾ ਰਹਿ ਗਿਆ। ਉਹ ਫਿਰ ਲੈ ਕੇ ਵੱਖਰੀ ਹੋ ਜਾਂਦੀ ਆ। ਵੱਖਰੀ ਇਹ ਤੁਸੀਂ ਜ਼ਰਾ ਜ਼ਿਆਦਾ ਉਮਰ ਦੇ ਲੱਗਦੇ ਹੋ ਮੈਨੂੰ, ਇਹ ਤੁਹਾਨੂੰ ਇਸ ਹਵਾਲੇ ਨਾਲ ਜ਼ਰਾ ਜ਼ਿਆਦਾ ਸੱਟਾਂ ਵੱਜੀਆਂ ਹੋਣੀਆਂ ਨੇ। ਸਹੀ ਤੁਸੀਂ ਦੱਸਣਾ ਕਿ ਤੁਹਾਡੇ ਕਿੰਨੇ ਬੱਚੇ ਨੇ? ਉਮਰ ਤਾਂ ਮੇਰੀ ਥੋੜੀ ਹੈ ਜੀ, ਵੈਸੇ ਬਿਮਾਰੀ ਕਾਰਨ ਕਰਕੇ ਥੋੜਾ ਜਿਹਾ। ਉਮਰ ਕਿੰਨੀ ਮਾਸ਼ਾਅੱਲਾ? 45 ਹੈ ਜੀ। 45 ਹੈ ਤੇ ਵੱਡਾ ਬੱਚਾ ਕਿੰਨੀ ਉਮਰ ਦਾ? ਉਹ ਹੈਗਾ ਜੀ 19 ਸਾਲ ਦਾ ਜੀ। ਹਜੇ ਵਿਆਹਿਆ ਨਹੀਂ ਅਜੇ, ਯਾਨੀ ਕਿ ਤੁਸੀਂ ਇਸ ਬਿਮਾਰੀ ਤੋਂ ਦੂਰ ਹੋ। ਜਿਹਨੂੰ ਨੋਹ ਦੀ ਬਿਮਾਰੀ ਜੀ ਜੀ ਬਿਲਕੁਲ ਜੀ। ਬਿਮਾਰੀ ਤਾਂ ਝੱਲਣੀ ਪੈਣੀ ਹੈ, ਲਿਆਉਣੀ ਪੈਣੀ, ਇਹਨਾਂ ਤੋਂ ਬਿਨਾਂ ਗੱਤ ਨਹੀਂ ਹੈਗੀ। ਬੱਚੇ ਵੀ ਵਿਆਹੁਣੇ ਪੈਣੇ ਆ, ਪਾਲਣੇ ਵੀ ਪੈਣੇ ਆ, ਤੇ ਇਸ ਤਰ੍ਹਾਂ ਹੀ ਇਹਦਾ ਸਰਕਲ ਚੱਲੀ ਜਾਂਦਾ ਹੈ। ਇਹ ਨਹੀਂ ਹੈਗਾ ਨਿੱਤ ਲੜਾਈ ਨਹੀਂ ਰਹਿੰਦੀ, ਚਲੋ ਪਿਆਰ ਵੀ ਬੜਾ ਹੁੰਦਾ ਹੈ ਮੀਆਂ ਬੀਬੀ ਦਾ। ਹਾਂਜੀ, ਉਹ ਤੋਂ ਬਿਨਾਂ ਮਤਲਬ ਆਪਾਂ ਵੀ ਅਧੂਰੇ ਆ, ਆਪਣਾ ਜੀਵਨ ਵੀ ਅਧੂਰਾ ਹੈ। ਬਿਲਕੁਲ। ਸਾਡੇ ਸੁਣਿਆ ਜਿੱਦਾਂ ਅਸੀਂ ਤੁਹਾਡੀਆਂ ਫਿਲਮਾਂ ਬੜੇ ਸ਼ੌਕ ਨਾਲ ਵੇਖਦੇ ਹਾਂ, ਤੁਹਾਡੀਆਂ ਫਿਲਮਾਂ ਅਸੀਂ ਬੜੇ ਸ਼ੌਕ ਨਾਲ ਵੇਖਦੇ ਹਾਂ। ਯਾਨੀ ਕਿ ਜਦੋਂ ਸਾਡੀ ਫੈਮਿਲੀ ਦੇ ਵਿੱਚ ਇੰਟਰਟੇਨਮੈਂਟ ਟਾਈਮ ਹੋਵੇ ਨਾ, ਅਸੀਂ ਕਹਿੰਦੇ ਯਾਰ ਇੰਡੀਆ ਦੀ ਪੰਜਾਬੀ ਫਿਲਮ ਲਿਆਓ, ਬੜੀ ਮਜ਼ੇਦਾਰ ਹੁੰਦੀ ਹੈ। ਤੇ ਤੁਸੀਂ ਵੀ ਇੱਥੇ ਪਾਕਿਸਤਾਨੀ ਆਰਟਿਸਟਾਂ ਨੂੰ ਪਸੰਦ ਕਰਦੇ ਹੋ, ਤੁਹਾਡੇ ਵੀ ਜ਼ਿਹਨ 'ਚ ਹੈ ਕਿਹੜਾ ਆਰਟਿਸਟ ਜਿਹੜਾ ਤੁਹਾਨੂੰ ਪਸੰਦ? ਨੁਸਰਤ ਫਤਿਹ ਅਲੀ ਖਾਨ। ਨੁਸਰਤ ਫਤਿਹ ਅਲੀ ਖਾਨ ਨੂੰ ਪਸੰਦ ਕਰਦੇ ਹੋ? ਔਰ ਹੋਰ ਜਿਹੜੇ ਸਟੇਜ ਆਰਟਿਸਟ ਆ ਜਿਹੜੇ ਸੌਂਦੇ ਆ, ਸੁਣਿਆ ਉਹ ਉਧਰ ਬੜੇ ਮਕਬੂਲ ਆ? ਅੱਛਾ, ਵਾਹ ਵਾਹ ਵਾਹ, ਥੋੜਾ ਅੱਗੇ ਆਓ ਨਾ। ਤੁਹਾਡੀਆਂ ਅੱਖਾਂ ਬਿੱਲੀਆਂ ਤੋਂ ਤੁਹਾਡੀ ਪਸੰਦ ਵੀ ਮੈਨੂੰ ਪਤਾ ਟੋਰੀ ਹੋਣੀ ਹੈ। ਬਹੁਤ ਅੱਛੀ ਲੱਗਦੀ ਹੈ ਜੋ ਗਾਉਂਦੀ ਹੈ ਨਾ, ਤੇ ਬੜਾ ਸਾਰਾ ਹੀ ਪਸੰਦ ਕਰਦੇ ਉਹਨੂੰ। ਨੂਰ ਜਹਾਂ ਤੁਹਾਨੂੰ ਬਹੁਤ ਅੱਛੀ ਲੱਗਦੀ ਹੈ ਜਦੋਂ ਗਾਉਂਦੀ ਹੈ, ਤੇ ਉਹ ਤੇ ਚਲੇਗੀ ਉੱਤੇ। ਤੁਹਾਡਾ ਕੀ ਹੁਣ ਪ੍ਰੋਗਰਾਮ ਹੈਗਾ? ਸਾਨੂੰ ਪਤਾ ਲੱਗ ਤੁਸੀਂ ਚਲੇ ਜਾਣਾ, ਅਸੀਂ ਬੈਠ ਰਹਿਣਾ। ਨਹੀਂ ਜੀ, ਗੁਰੂ ਦੀ ਕਿਰਪਾ ਨਾਲ ਅੱਲਾ ਤੁਹਾਡੀ ਜ਼ਿੰਦਗੀ ਕਰੇ ਔਰ ਤੁਸੀਂ ਜਮ ਜੀਓ ਜੀ। ਆਪਣੇ ਦੂਜੇ ਨੇ ਸਾਡੇ ਉੱਥੋਂ ਦੇ ਢਾਡੀ ਨੇ, ਕਵੀਸ਼ਰ ਨੇ, ਹੇਕਾਂ ਲਾਉਂਦੇ ਨੇ, ਬੜਾ ਸੋਹਣਾ ਗਾਉਂਦੇ ਨੇ। ਅਰੇ ਮਿਲ ਗਿਆ ਆ ਜਾਓ ਜੀ, ਆ ਜਾਓ। ਇਹ ਤੁਹਾਨੂੰ ਸੁਣਾਉਣਗੇ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਨਾ ਜ਼ਿਆਦਾਤਰ ਕਵਿਸ਼ਰੀ ਨਾਲ ਆ, ਗੁਰਬਾਣੀ ਦੇ ਆਧਾਰ ਤੇ, ਜੋ ਇਤਿਹਾਸ ਦੇ ਆਧਾਰ ਤੇ। ਇਹ ਤੁਹਾਨੂੰ ਉਸ ਆਧਾਰ ਤੇ ਗੁਰੂ ਨਾਨਕ ਪਾਤਸ਼ਾਹ ਜਿਸ ਸਬੰਧ ਵਿੱਚ ਆਪਾਂ ਆਏ ਆ, ਜਿੱਥੇ ਆਪਾਂ ਦਰਸ਼ਨ ਦਿਦਾਰੇ ਕਰਨ ਦੇ ਆ, ਉਸ ਸਬੰਧ ਵਿੱਚ ਆਪਾਂ ਨੂੰ ਇਹ ਸੁਣਾਉਣਗੇ, ਕੋਈ 2-4 ਲਾਈਨਾਂ ਸੁਣਾਉਣਗੇ ਜੀ ਸਰਦਾਰ ਜੀ। ਸ਼੍ਰੀ ਗੁਰੂ ਨਾਨਕ ਜੀ ਦੇ ਚੋਜ ਬਿਆਨਤਨ ਲੇਖਣ ਤੋਂ, ਸ਼੍ਰੀ ਗੁਰੂ ਨਾਨਕ ਜੀ ਦੇ ਚੋਜ ਬਿਆਨਤਨ ਲੇਖਣ ਤੋਂ, ਖਿੜ ਖਿੜ ਹੱਸਦੀਆਂ ਤਲਵੰਡੀ ਦੀਆਂ ਗਲੀਆਂ, ਖਿੜ ਖਿੜ ਹੱਸਦੀਆਂ ਤਲਵੰਡੀ ਦੀਆਂ ਗਲੀਆਂ, ਬਾਬੇ ਕਾਲੂ ਨੂੰ ਵਧਾਇਓ ਲੋਕੀ ਕਹਿੰਦੇ ਸੀ, ਬਾਬੇ ਕਾਲੂ ਨੂੰ ਵਧਾਇਓ ਲੋਕੀ ਕਹਿੰਦੇ ਸੀ, ਵਾਹ ਵਾਹ ਪਟਵਾਰੀ ਜੀ ਕੀਤੀਆਂ ਰੱਬ ਨੇ ਭਲੀਆਂ, ਵਾਹ ਵਾਹ ਪਟਵਾਰੀ ਜੀ ਕੀਤੀਆਂ ਰੱਬ ਨੇ ਭਲੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।